ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਸਤੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯਸਾਇਆ। ਸਾਡੀ ਈਦਗਾਹ ਸੈਊਨ ਉੱਤੇ ਨਜ਼ਰ ਕਰ, ਤੇਰੀਆਂ ਅੱਖੀਆਂ ਯਰੂਸ਼ਲਮ ਨੂੰ ਵੇਖਣਗੀਆਂ, ਜਿਹੜੀ ਸਲਾਮਤੀ ਦੀ ਥਾਂ ਹੈ, ਬਲਕਿ ਅਜਿਹਾ ਖੈਮਾ ਹੈ ਜਿਹੜਾ ਹਿਲਾਇਆ ਨਾ ਜਾਵੇਗਾ, ਜਿਹਦੀਆਂ ਮੇਖਾਂ ਵਿੱਚੋਂ ਇੱਕ ਵੀ ਨਾ ਉਖੇੜੀ ਜਾਵੇਗੀ ਤੇ ਉਹਦੀਆਂ ਡੋਰੀਆਂ ਵਿੱਚੋਂ ਇੱਕ ਵੀ ਨਾ ਤੋੜੀ ਜਾਵੇਗੀ। ਜਵਾਬੀ ਪੜ੍ਹਾਈ। ਯਸਾਇਆ। ਬਿਆਬਾਨ ਤੇ ਵੀਰਾਨਾ ਖੁਸ਼ ਹੋਣਗੇ ਤੇ ਦਸਤ ਖੁਸ਼ੀ ਕਰੇਗਾ ਤੇ ਨਰਗਸ ਵਾਂਗਰ ਸ਼ਗੁਫਤਾ ਹੋਵੇਗਾ। ਉੱਥੇ ਕਸਰਤ ਵਿੱਚ ਕਲਿਆਣ ਨਿਕਲਣਗੇ, ਉਹ ਸ਼ਾਦਮਾਨੀ ਨਾਲ ਗਾ ਕੇ ਖੁਸ਼ੀ ਕਰੇਗਾ। ਲੁਬਨਾਨ ਦੀ ਸ਼ੌਕਤ ਤੇ ਕਿਰਮਲ ਤੇ ਸ਼ਾਰੂਨ ਦੀ ਜ਼ੀਨਤ ਉਹਨੂੰ ਦਿੱਤੀ ਜਾਵੇਗੀ। ਉਹ ਖੁਦਾਵੰਦ ਦਾ ਜਲਾਲ ਤੇ ਸਾਡੇ ਖੁਦਾਵੰਦ ਦੀ ਹਸ਼ਮਤ ਵੇਖਣਗੇ। ਮਾੜੇ ਹੱਥਾਂ ਨੂੰ ਜ਼ੋਰ ਤੇ ਮਾੜੇ ਗੋਡਿਆਂ ਨੂੰ ਤਾਕਤ ਦੇ। ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ ਆਖ ਕਿ ਹਿੰਮਤ ਕਰੋ ਤੇ ਨਾ ਡਰੋ। ਵੇਖੋ, ਤੁਹਾਡਾ ਰੱਬ ਸਜ਼ਾ ਤੇ ਜਜ਼ਾ ਲਈ ਆਉਂਦਾ ਏ। ਹਾਂ, ਰੱਬ ਹੀ ਆਏਗਾ ਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨ੍ਹਿਆਂ ਦੀਆਂ ਅੱਖਾਂ ਠੀਕ ਕੀਤੀਆਂ ਜਾਣਗੀਆਂ ਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ। ਫਿਰ ਲੰਗੜੇ ਹਰਨ ਵਾਂਗਰ ਛਲਾਂਗਾ ਮਾਰਨਗੇ ਤੇ ਗੂੰਗੇ ਦੀ ਜ਼ੁਬਾਨ ਗਾਏਗੀ, ਕਿਉਂ ਜੇ ਵੀਰਾਨਿਆਂ ਵਿੱਚ ਪਾਣੀ ਤੇ ਜੰਗਲਾਂ ਵਿੱਚ ਨਦੀਆਂ ਫੁੱਟ ਪੈਣਗੀਆਂ, ਬਲਕਿ ਤਲਾਅ ਵੀ ਸਰਾਬ ਹੋਣਗੇ ਤੇ ਧਰਿਆਈ ਧਰਤੀ ਚਸ਼ਮਾ ਬਣ ਜਾਵੇਗੀ। ਗਿੱਦੜਾਂ ਦੀਆਂ ਮਾਂਦਾਂ ਵਿੱਚ ਜਿੱਥੇ ਉਹ ਪਏ ਸੀ, ਨਹਿ ਤੇ ਨਲ ਠਿਕਾਣਾ ਕਰ ਲੈਣਗੇ ਤੇ ਜਿਨ੍ਹਾਂ ਨੂੰ ਰੱਬ ਨੇ ਮੁਖਲਸੀ ਦਿੱਤੀ ਏ, ਉਹ ਪਰਤ ਕੇ ਆਉਣਗੇ ਤੇ ਸਿਉਨ ਵਿੱਚ ਗਾਉਂਦੇ ਹੋਏ ਆਉਣਗੇ ਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਤੇ ਸ਼ਾਦਮਾਨੀ ਪਾਣਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਦਰਸੀਵਾਜ਼ ਬਾਈਬਲ ਵਿੱਚੋਂ ਮਰਕਸ। ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਫਿਰ ਯੂਹੰਨਾ ਦੇ ਫੜਵਾਏ ਜਾਣ ਤੋਂ ਬਾਅਦ ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ ਤੇ ਆਖਿਆ, ਭਈ ਵੇਲਾ ਪੂਰਾ ਹੋ ਗਿਆ ਏ, ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਏ। ਤੌਬਾ ਕਰੋ ਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਲੂਕਾ। ਤੇ ਇੰਜ ਹੋਇਆ, ਭਈ ਯਰੂਸ਼ਲਮ ਨੂੰ ਜਾਂਦਿਆਂ ਹੋਏ ਉਹ ਸਾਮਰੀਆ ਤੇ ਗਲੀਲ ਵਿੱਚੋਂ ਹੋ ਕੇ ਜਾ ਰਿਹਾ ਸੀ ਤੇ ਇੱਕ ਪਿੰਡ ਵਿੱਚ ਵੜਦਿਆਂ ਹੋਏ 10 ਕੋੜੀ ਉਹਨੂੰ ਮਿਲੇ। ਉਹਨਾਂ ਨੇ ਦੂਰ ਖਲੋ ਕੇ ਉੱਚੀ ਆਵਾਜ਼ ਨਾਲ ਆਖਿਆ, ਐ ਯਿਸੂ, ਐ ਸਾਹਬ, ਸਾਡੇ ਉੱਤੇ ਰਹਿਮ ਕਰ। ਉਹਨੇ ਉਹਨਾਂ ਨੂੰ ਵੇਖ ਕੇ ਆਖਿਆ, ਜਾਓ, ਆਪਣੇ ਤਈ ਕਾਹਨਾਂ ਨੂੰ ਵਿਖਾਓ। ਤੇ ਇੰਜ ਹੋਇਆ, ਭਈ ਜਾਂਦਿਆਂ ਜਾਂਦਿਆਂ ਉਹ ਪਾਕ ਸਾਫ਼ ਹੋ ਗਏ। ਫਿਰ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਭਈ ਚੰਗਾ ਹੋ ਗਿਆ, ਉੱਚੀ ਆਵਾਜ਼ ਨਾਲ ਰੱਬ ਦੀ ਵਡਿਆਈ ਕਰਦਾ ਹੋਇਆ ਮੁੜਿਆ ਤੇ ਮੂੰਹ ਭਰਨੇ ਯਿਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦਾ ਸ਼ੁਕਰ ਕਰਨ ਲੱਗਾ ਤੇ ਉਹ ਸਾਮਰੀ ਸੀ। ਯਿਸੂ ਨੇ ਜਵਾਬ ਵਿੱਚ ਆਖਿਆ, ਕਿ 10 ਹੀ ਪਾਕ ਸਾਫ਼ ਨਾ ਹੋਏ? ਫਿਰ ਉਹ 9 ਕਿੱਥੇ ਨੇ? ਕੀ ਐਸ ਪਰਦੇਸੀ ਦੇ ਇਲਾਵਾ ਹੋਰ ਨਾ ਨਿਕਲੇ ਜਿਹੜੇ ਮੁੜ ਕੇ ਰੱਬ ਦੀ ਵਡਿਆਈ ਕਰਦੇ? ਫਿਰ ਉਹਨੇ ਆਖਿਆ, ਉੱਠ ਤੇ ਟੁਰ ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ। ਜਦ ਫਰੀਸੀਆਂ ਨੇ ਉਹਨੂੰ ਪੁੱਛਿਆ, ਭਈ ਰੱਬ ਦੀ ਬਾਦਸ਼ਾਹੀ ਕਦੋਂ ਆਵੇਗੀ, ਤੇ ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਰੱਬ ਦੀ ਬਾਦਸ਼ਾਹੀ ਜ਼ਾਹਰੀ ਤੌਰ ਤੇ ਨਹੀਂ ਆਵੇਗੀ ਤੇ ਲੋਕੀ ਇਹ ਨਹੀਂ ਆਖਣਗੇ, ਭਈ ਵੇਖੋ ਇੱਥੇ ਹੈ ਜਾਂ ਉੱਥੇ ਹੈ, ਕਿਉਂ ਜੇ ਵੇਖੋ ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਮੱਤੀ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੂੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੂੰਗਾ ਬੋਲਣ ਤੇ ਵੇਖਣ ਲੱਗ ਗਿਆ ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ, ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ, ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਵੇਗਾ। ਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਵੇਗੀ? ਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ
ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ। ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਦੇ ਨਾਲ ਬਦਰੂਹਾਂ ਨੂੰ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਮੱਤੀ। ਉਸੇ ਦਿਨ ਯਿਸੂ ਘਰ ਵਿੱਚੋਂ ਨਿਕਲ ਕੇ ਝੀਲ ਦੇ ਕੰਢੇ ਜਾ ਬੈਠਿਆ ਤੇ ਉਹਦੇ ਕੋਲ ਏਡਾ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਕਸ਼ਤੀ ਉੱਤੇ ਚੜ੍ਹ ਬੈਠਿਆ ਤੇ ਸਾਰਾ ਜੱਥਾ ਕੰਢੇ ਉੱਤੇ ਖੜਾ ਸੀ। ਤੇ ਉਹਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਕੀਤੀਆਂ ਭਈ ਵੇਖੋ, ਇੱਕ ਬੀਜ ਬੋਣ ਵਾਲਾ ਬੀਜ ਬੋਣ ਨਿਕਲਿਆ। ਅਸਮਾਨ ਦੀ ਬਾਦਸ਼ਾਹੀ ਉਸ ਰਾਈ ਦੇ ਦਾਣੇ ਵਾਂਗਰ ਏ ਜਿਹਨੂੰ ਕਿਸੇ ਬੰਦੇ ਨੇ ਲੈ ਕੇ ਆਪਣੀ ਪੈਲੀ ਵਿੱਚ ਬੋ ਦਿੱਤਾ। ਉਹ ਸਾਰੇ ਬੀਜਾਂ ਤੋਂ ਨਿੱਕਾ ਤੇ ਹੁੰਦਾ ਏ, ਪਰ ਜਦੋਂ ਵੱਧਦਾ ਏ ਤੇ ਸਾਰੀਆਂ ਸਬਜ਼ੀਆਂ ਤੋਂ ਵੱਡਾ ਤੇ ਅਜਿਹਾ ਰੁੱਖ ਹੋ ਜਾਂਦਾ ਏ ਭਈ ਹਵਾ ਦੇ ਪਰਿੰਦੇ ਆ ਕੇ ਉਹਦੀਆਂ ਟਹਿਣੀਆਂ ਉੱਤੇ ਵੱਸਦੇ ਨੇ। ਫਿਰ ਅਸਮਾਨ ਦੀ ਬਾਦਸ਼ਾਹੀ ਉਸ ਸੌਦਾਗਰ ਵਾਂਗਰ ਏ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦੋਂ ਉਹਨੂੰ ਇੱਕ ਬਹੁਤ ਕੀਮਤੀ ਮੋਤੀ ਮਿਲਿਆ ਤੇ ਉਹਨੇ ਜਾ ਕੇ ਜੋ ਕੁਝ ਉਹਦਾ ਸੀ ਸਭ ਕੁਝ ਵੇਚ ਦਿੱਤਾ ਤੇ ਉਹਨੂੰ ਮੁੱਲ ਲੈ ਲਿਆ। ਮੁਕਾਸ਼ਫਾ। ਯਿਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਭਈ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਏ, ਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੂਹੰਨਾ ਉੱਤੇ ਜ਼ਾਹਰ ਕੀਤਾ। ਮੁਕਾਸ਼ਫਾ। ਫਿਰ ਮੈਂ ਇੱਕ ਨਵਾਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂਜੇ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਪਾਕ ਸ਼ਹਿਰ ਨਵੇਂ ਯਰੂਸ਼ਲਮ ਨੂੰ ਅਸਮਾਨ ਉੱਤੋਂ ਰੱਬ ਕੋਲੋਂ ਉਤਰਦਿਆਂ ਵੇਖਿਆ ਤੇ ਉਹ ਉਸ ਵਹੁਟੀ ਤਰ੍ਹਾਂ ਸੱਜਿਆ ਹੋਇਆ ਸੀ ਜਿਹਨੇ ਆਪਣੇ ਸ਼ੌਹਰ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ ਭਈ ਵੇਖ, ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ ਤੇ ਉਹ ਉਹਦੇ ਲੋਕ ਹੋਣਗੇ ਤੇ ਰੱਬ ਆਪ ਉਹਨਾਂ ਦੇ ਨਾਲ ਰਵੇਗਾ ਤੇ ਉਹਨਾਂ ਦਾ ਰੱਬ ਹੋਵੇਗਾ ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਵੇਗੀ ਤੇ ਨਾ ਵੈਨ ਰਵੇਗਾ, ਨਾ ਚੀਖੋ ਪੁਕਾਰ, ਨਾ ਪੀੜ। ਪਹਿਲੀਆਂ ਸ਼ੈਵਾਂ ਜਾਂਦੀਆਂ ਰਹੀਆਂ। ਤੇ ਉਹ ਮੈਨੂੰ ਰੂਹ ਵਿੱਚ ਇੱਕ ਵੱਡੇ ਤੇ ਉੱਚੇ ਪਹਾੜ ਉੱਤੇ ਲੈ ਗਿਆ ਤੇ ਪਾਕ ਸ਼ਹਿਰ ਯਰੂਸ਼ਲਮ ਨੂੰ ਅਸਮਾਨ ਉੱਤੋਂ ਰੱਬ ਦੇ ਕੋਲੋਂ ਉਤਰਦਿਆਂ ਵਿਖਾਇਆ। ਉਹਦੇ ਵਿੱਚ ਰੱਬ ਦਾ ਜਲਾਲ ਸੀ ਤੇ ਉਹਦੀ ਚਮਕ ਨਹਾਇਤ ਕੀਮਤੀ ਪੱਥਰ ਮਤਲਬ ਉਸ ਯਸ਼ਬ ਵਾਂਗਰ ਸੀ ਜਿਹੜਾ ਬਲੂਰ ਵਾਂਗਰ ਸਾਫ਼ ਹੋਵੇ। ਤੇ ਉਸ ਸ਼ਹਿਰ ਵਿੱਚ ਸੂਰਜ ਤੇ ਚੰਨ ਦੀ ਲੋ ਦੀ ਕੋਈ ਲੋੜ ਨਹੀਂ, ਕਿਉਂਜੇ ਰੱਬ ਦੇ ਜਲਾਲ ਨੇ ਉਹਨੂੰ ਰੌਸ਼ਨ ਕੀਤਾ ਹੋਇਆ ਏ ਤੇ ਬਰਰਾ ਉਹਦਾ ਚਿਰਾਗ ਏ। ਤੇ ਕੌਮਾਂ ਉਹਦੀ ਲੋ ਵਿੱਚ ਚੱਲਣ ਫਿਰਨਗੀਆਂ ਤੇ ਧਰਤੀ ਦੇ ਬਾਦਸ਼ਾਹ ਆਪਣੀ ਸ਼ਾਨ ਸ਼ੌਕਤ ਦਾ ਸਮਾਨ ਉਹਦੇ ਵਿੱਚ ਲਿਆਉਣਗੇ ਤੇ ਉਹਦੇ ਬੂਹੇ ਦਿਨ ਨੂੰ ਬਿਲਕੁਲ ਬੰਦ ਨਾ ਹੋਣਗੇ ਤੇ ਉੱਥੇ ਰਾਤ ਨਾ ਹੋਵੇਗੀ। ਤੇ ਲੋਕੀ ਕੌਮਾਂ ਦੀ ਸ਼ਾਨ ਸ਼ੌਕਤ ਤੇ ਇੱਜ਼ਤ ਦਾ ਸਮਾਨ ਉਹਦੇ ਵਿੱਚ ਲਿਆਉਣਗੇ ਤੇ ਉਹਦੇ ਵਿੱਚ ਕੋਈ ਨਾਪਾਕ ਸ਼ੈ ਜਾਂ ਕੋਈ ਬੰਦਾ ਜਿਹੜਾ ਭੈੜੇ ਕੰਮ ਕਰਦਾ ਏ ਜਾਂ ਝੂਠੀਆਂ ਗੱਲਾਂ ਕਰਦਾ ਏ ਬਿਲਕੁਲ ਨਾ ਵੜੇਗਾ, ਪਰ ਉਹੀ ਵੜਨਗੇ ਜਿਨ੍ਹਾਂ ਦੇ ਨਾਮ ਬਰਰੇ ਦੀ ਹਯਾਤੀ ਦੀ ਕਿਤਾਬ ਵਿੱਚ ਲਿਖੇ ਹੋਏ ਨੇ। ਮੁਕਾਸ਼ਫਾ। ਖੁਦਾਵੰਦ ਯਿਸੂ ਦਾ ਕਰਮ ਮੁਕੱਦਸਾਂ ਦੇ ਨਾਲ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਪਾਪ, ਬਿਮਾਰੀ ਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ ਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਅਸਮਾਨ ਦੀ ਬਾਦਸ਼ਾਹੀ, ਇਲਾਹੀ ਸਾਇੰਸ ਵਿੱਚ ਹਮਾਹੰਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਤੇ ਕਾਦਰ ਮੁਤਲਕ ਸਿਆਨ, ਰੂਹ ਦਾ ਮਾਹੌਲ ਜਿੱਥੇ ਜਿੰਦ ਆਲਾ ਏ। ਅਸਮਾਨ ਹਮਾਹੰਗੀ ਨੂੰ ਪੇਸ਼ ਕਰਦਾ ਏ ਤੇ ਇਲਾਹੀ ਸਾਇੰਸ ਅਸਮਾਨੀ ਹਮਾਹੰਗੀ ਦੇ ਅਸੂਲ ਦੀ ਵਜ਼ਾਹਤ ਕਰਦੀ ਏ। ਇਨਸਾਨੀ ਫਹਿਮ ਲਈ ਇੱਕ ਵੱਡਾ ਮੌਜਜ਼ਾ ਇਲਾਹੀ ਮੁਹੱਬਤ ਏ ਤੇ ਵਜੂਦੀਅਤ ਦੀ ਸਭ ਤੋਂ ਵੱਡੀ ਲੋੜ ਉਸ ਸ਼ੈ ਦਾ ਅਸਲੀ ਤਸੱਵਰ ਪਾਉਣਾ ਏ ਜਿਹੜੀ ਇਨਸਾਨ ਦੇ ਅੰਦਰ ਅਸਮਾਨ ਦੀ ਬਾਦਸ਼ਾਹੀ ਨੂੰ ਬਣਾਉਂਦੀ ਏ। ਨਵਾਂ ਯਰੂਸ਼ਲਮ, ਇਲਾਹੀ ਸਾਇੰਸ, ਸੰਸਾਰ ਦੇ ਰੂਹਾਨੀ ਹਕਾਇਕ ਤੇ ਹਮਾਹੰਗੀ, ਅਸਮਾਨ ਦੀ ਬਾਦਸ਼ਾਹੀ ਜਾਂ ਹਮਾਹੰਗੀ ਦੀ ਸਲਤਨਤ।
ਮੁਕਾਸ਼ਵਾ 21 ਬਾਬ 1 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਫਿਰ ਮੈਂ ਇੱਕ ਨਵਾਂ ਅਸਮਾਨ ਤੇ ਇੱਕ ਨਵੀਂ ਧਰਤੀ ਨੂੰ ਵੇਖਿਆ, ਕਿਉਂਕਿ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਕਿਉਂਕਿ ਅਸਮਾਨ ਤੇ ਧਰਤੀ ਦੇ ਬਾਰੇ ਮੁਕੱਦਸ ਯੂਹੰਨਾ ਦੀ ਬਦਨੀ ਹਿੱਸ ਗਾਇਬ ਹੋ ਗਈ ਸੀ ਤੇ ਇਸ ਝੂਠੀ ਹਿੱਸ ਦੀ ਥਾਂ ਰੂਹਾਨੀ ਹਿੱਸ ਆ ਗਈ ਸੀ, ਜਿਹੜੀ ਅਜਿਹੀ ਨਫਸੀ ਹਾਲਤ ਸੀ ਜਿਹਦੇ ਪਾਰੋਂ ਉਹ ਨਵੇਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖ ਸਕਦਾ ਸੀ, ਜਿਹਦੇ ਵਿੱਚ ਰੂਹਾਨੀ ਖਿਆਲ ਤੇ ਅਸਲੀਅਤ ਦੀ ਸਮਝ ਸ਼ਾਮਲ ਏ। ਕਲਾਮ ਦਾ ਇਹ ਇਖਤਿਆਰ ਇਸ ਨਤੀਜੇ ਨੂੰ ਲਿਆਉਣ ਲਈ ਸੀ ਭਈ ਹਸਤੀ ਦੀ ਅਜਿਹੀ ਪਛਾਣ ਇਸ ਵਜੂਦੀਅਤ ਦੀ ਹੋਣ ਵਾਲੀ ਹਾਲਤ ਵਿੱਚ ਇਨਸਾਨ ਲਈ ਮੁਮਕਿਨ ਹੈ ਤੇ ਮੁਮਕਿਨ ਰਹੀ ਸੀ, ਭਈ ਅਸੀਂ ਮੌਤ, ਦੁੱਖ ਤੇ ਦਰਦ ਦੇ ਆਰਾਮ ਨਾਲ ਇੱਥੇ ਤੇ ਹੁਣੇ ਹੀ ਬਾਖਬਰ ਹੋ ਸਕਦੇ ਹਾਂ। ਇਹ ਸਾਰੀ ਕ੍ਰਿਸਚਨ ਸਾਇੰਸ ਦੀ ਮਿਠਾਸ ਏ। ਬਰਦਾਸ਼ਤ ਕਰਨ ਵਾਲੇ ਪਿਆਰਿਓ, ਹੌਸਲਾ ਰੱਖੋ, ਕਿਉਂਕਿ ਹਸਤੀ ਦੀ ਇਹ ਅਸਲੀਅਤ ਯਕੀਨਨ ਕਦੀ ਨਾ ਕਦੀ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਹਮਣੇ ਆਵੇਗੀ। ਕੋਈ ਪੀੜ ਨਾ ਹੋਵੇਗੀ ਤੇ ਸਾਰੇ ਅਥਰੂ ਪੂੰਝ ਦਿੱਤੇ ਜਾਣਗੇ। ਜਦੋਂ ਤੁਸੀਂ ਇਹ ਪੜ੍ਹੋ ਤੇ ਯਿਸੂ ਦੇ ਇਹਨਾਂ ਲਫ਼ਜ਼ਾਂ ਨੂੰ ਯਾਦ ਰੱਖੋ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ। ਐਸੇ ਲਈ ਇਹ ਰੂਹਾਨੀ ਸਮਝ ਹੋਣ ਵਾਲਾ ਇਮਕਾਨ ਹੈ। ਮੁਕਾਸ਼ਵਾ ਵੇਖਣ ਵਾਲਾ ਇੱਕ ਹੋਰ ਖਿਆਲ ਪੇਸ਼ ਕਰਦਾ ਹੈ, ਜਿਹੜਾ ਥੱਕੇ ਹੋਏ ਮੁਸਾਫਰ ਨੂੰ ਹੌਸਲਾ ਦੇਣ ਲਈ ਏ, ਤੇ ਉਹ ਇਹ ਹੈ ਭਈ ਉਹਦਾ ਸਫ਼ਰ ਹਮੇਸ਼ਾ ਲਈ ਉੱਤੇ ਨੂੰ ਜਾਣ ਵਾਲੀ ਰਾਹ ਏ। ਮੁਕਾਸ਼ਵਾ 21 ਬਾਬ 9 ਆਇਤ ਵਿੱਚ ਉਹ ਲਿਖਦਾ ਹੈ, ਫਿਰ ਉਹਨਾਂ 7 ਫਰਿਸ਼ਤਿਆਂ ਵਿੱਚੋਂ ਜਿਨ੍ਹਾਂ ਦੇ ਕੋਲ 7 ਪਿਆਲੇ ਸੀ ਤੇ ਉਹ ਪਿਛਲੀਆਂ 7 ਆਫਤਾਂ ਨਾਲ ਭਰੇ ਹੋਏ ਸੀ, ਇੱਕ ਨੇ ਆ ਕੇ ਮੈਨੂੰ ਆਖਿਆ, ਇੱਧਰ ਆ, ਮੈਂ ਤੈਨੂੰ ਵਹੁਟੀ ਯਾਨੀ ਬਰਰੇ ਦੀ ਬੁੱਢੀ ਵਿਖਾਵਾਂ। ਇਹ ਸੱਚਾਈ ਦੀ ਸੇਵਾ ਤੇ ਇਲਾਹੀ ਪਿਆਰ ਦਾ ਸੁਨੇਹਾ ਯੂਹੰਨਾ ਨੂੰ ਰੂਹਾਨੀ ਹਾਲਤ ਵਿੱਚ ਲੈ ਗਿਆ। ਉਹਨੇ ਇਹਨੂੰ ਇੰਨਾ ਉੱਚਾ ਕਰ ਦਿੱਤਾ ਭਈ ਉਹ ਹਸਤੀ ਰੂਹਾਨੀ ਹਕਾਇਕ ਤੇ ਨਵੇਂ ਯਰੂਸ਼ਲਮ ਨੂੰ, ਜਿਹੜਾ ਰੱਬ ਵੱਲੋਂ ਅਸਮਾਨ ਤੋਂ ਹੇਠਾਂ ਆ ਰਿਹਾ ਏ, ਵੇਖ ਸਕਿਆ, ਜਿਹੜਾ ਖੁਸ਼ੀ ਤੇ ਜਲਾਲ ਦੀ ਰੂਹਾਨੀ ਲੋਅ ਏ, ਜਿਹਨੂੰ ਉਹ ਉਸ ਸ਼ਹਿਰ ਦੇ ਤੌਰ ਤੇ ਬਿਆਨ ਕਰਦਾ ਏ ਜਿਹੜਾ ਚਕੋਰ ਵਾਕਿਆ ਹੋਇਆ ਏ। ਪਾਕ ਸ਼ਹਿਰ ਜਿਹਦਾ ਜ਼ਿਕਰ ਮੁਕਾਸ਼ਵਾ 21 ਬਾਬ 16 ਆਇਤ ਵਿੱਚ ਇੰਜ ਹੋਇਆ ਏ ਭਈ ਜਿਹੜਾ ਚਕੋਰ ਬਣਿਆ ਹੋਇਆ ਸੀ ਤੇ ਉਹ ਜਿਹੜਾ ਅਸਮਾਨ ਉੱਤੋਂ ਰੱਬ ਦੇ ਕੋਲੋਂ ਉਤਰਿਆ ਸੀ, ਇਲਾਹੀ ਸਾਇੰਸ ਦੀ ਲੋਅ ਤੇ ਜਲਾਲ ਦੀ ਨੁਮਾਇੰਦਗੀ ਕਰਦਾ ਏ। ਇਸ ਨਵੇਂ ਯਰੂਸ਼ਲਮ ਦਾ ਬਣਾਉਣ ਵਾਲਾ ਤੇ ਮਾਮਾਰ ਰੱਬ ਏ। ਜਿਵੇਂ ਭਈ ਅਸੀਂ ਇਬਰਾਨੀਓ ਦੀ ਕਿਤਾਬ ਵਿੱਚ ਪੜ੍ਹਦੇ ਹਾਂ, ਇਹ ਇੱਕ ਮਜ਼ਬੂਤ ਸ਼ਹਿਰ ਏ। ਇਹਦੀ ਤਫਸੀਲ ਇਸ਼ਾਰਿਆਂ ਵਾਲੀ ਏ। ਰੂਹਾਨੀ ਤਾਲੀਮ ਹਮੇਸ਼ਾ ਮਿਸਾਲਾਂ ਤੇ ਨਿਸ਼ਾਨੀਆਂ ਦੇ ਰਾਹੀਂ ਦਿੱਤੀ ਜਾਂਦੀ ਏ ਕਿ ਯਿਸੂ ਨੇ ਵੀ ਸੱਚਾਈਆਂ ਦੀ ਤਾਲੀਮ ਦੇਣ ਲਈ ਰਾਈ ਦੇ ਦਾਣੇ ਤੇ ਮੁਸਰਫ ਪੁੱਤਰ ਦੀਆਂ ਮਿਸਾਲਾਂ ਨਹੀਂ ਦਿੱਤੀਆਂ। ਇਸੇ ਤਰ੍ਹਾਂ ਸ਼ਹਿਰ ਦੇ ਚਕੋਰ ਹੋਣ ਦੇ ਗਹਿਰੇ ਮਾਨੀ ਨੇ। ਸਾਡੇ ਸ਼ਹਿਰ ਦੀਆਂ 4 ਨੁਕਰਾਂ ਕਲਾਮ, ਮਸੀਹਤ, ਮਸੀਹ ਤੇ ਇਲਾਹੀ ਸਾਇੰਸ ਨੇ, ਤੇ ਇਹਦੇ ਬੂਹੇ ਦਿਨ ਨੂੰ ਬਿਲਕੁਲ ਬੰਦ ਨਾ ਹੋਣਗੇ ਤੇ ਉੱਥੇ ਰਾਤ ਨਾ ਹੋਵੇਗੀ। ਜਿਵੇਂ ਭਈ ਉਹਦੀਆਂ 4 ਨੁਕਰਾਂ ਇਸ਼ਾਰਾ ਕਰਦੀਆਂ ਨੇ, ਇਹ ਸ਼ਹਿਰ ਪੂਰੇ ਤੌਰ ਤੇ ਰੂਹਾਨੀ ਹੈ। ਜਿਵੇਂ ਭਈ ਜ਼ਬੂਰ ਦਾ ਲਿਖਾਰੀ ਆਖਦਾ ਏ, ਸ਼ਮਾਲੀ ਪਾਸੇ ਵੱਲ ਸਿਉਨ ਦਾ ਪਹਾੜ, ਜਿਹੜਾ ਵੱਡੇ ਬਾਦਸ਼ਾਹ ਦਾ ਸ਼ਹਿਰ ਏ, ਉਹ ਉਚਾਈ ਵਿੱਚ ਖੁਸ਼ਨੁਮਾ ਤੇ ਸਾਰੀ ਧਰਤੀ ਦਾ ਫਖਰ ਏ। ਇਹ ਅਸਲ ਵਿੱਚ ਰੂਹ ਦਾ, ਇਨਸਾਫ ਦਾ, ਸ਼ਾਹੀ ਤੇ ਮਤਵਾਜ਼ਨ ਸ਼ਹਿਰ ਏ। ਸ਼ਮਾਲ ਵਿੱਚ ਇਹਦੇ ਬੂਹੇ ਸ਼ਮਾਲੀ ਸਿਤਾਰੇ, ਕਲਾਮ, ਮੁਕਾਸ਼ਵਾ ਦੇ ਕੁਤਬੀ ਮਕਨਾਤੀਸ ਵੱਲ ਖੁੱਲ੍ਹਦੇ ਨੇ। ਮਸ਼ਰਕ ਵਿੱਚ ਉਸ ਸਿਤਾਰੇ ਵੱਲ ਜਿਹਨੂੰ ਮਜੂਸੀਆਂ ਨੇ ਵੇਖਿਆ, ਜਿਹੜਾ ਸਿਤਾਰਾ ਯਿਸੂ ਦੀ ਚਰਨੀ ਵੱਲ ਰਹਿਨੁਮਾਈ ਦਿੰਦਾ ਸੀ। ਜਨੂਬ ਵਿੱਚ ਅਸਮਾਨ ਦੀ ਜਨੂਬੀ ਸੂਲੀ ਵੱਲ, ਯਾਨੀ ਕਲਵਰੀ ਦੀ ਸੂਲੀ, ਜਿਹੜੀ ਇਨਸਾਨ ਨੂੰ ਮਜ਼ਬੂਤ ਇਤਿਹਾਦ ਵਿੱਚ ਇਕੱਠਾ ਕਰਦੀ ਏ। ਮਗਰਬ ਵਿੱਚ ਪਿਆਰ ਦੇ ਸੁਨਹਿਰੇ ਸਾਹਲ ਤੇ ਹਮਾਂਗੀ ਦੇ ਪੁਰ-ਅਮਨ ਸਮੁੰਦਰ ਵੱਲ। ਇਹ ਅਸਮਾਨੀ ਸ਼ਹਿਰ ਜਿਹੜਾ ਰਾਸਤਬਾਜ਼ੀ ਦੇ ਸੂਰਜ ਨਾਲ ਚਮਕਦਾ, ਯਾਨੀ ਇਹ ਨਵਾਂ ਯਰੂਸ਼ਲਮ, ਇਹ ਲਾਮਹਦੂਦ ਕੁਲੀ, ਜਿਹੜਾ ਸਾਡੇ ਲਈ ਦੂਰ ਧੁੰਦ ਵਿੱਚ ਲੁਕਿਆ ਵਿਖਾਲੀ ਦਿੰਦਾ ਏ, ਮੁਕੱਦਸ ਯੂਹੰਨਾ ਦੇ ਖਿਆਲ ਤਿਕਰ ਅਪੜਿਆ, ਜਦ ਕਿ ਉਹ ਫਾਨੀ ਸ਼ੈਵਾਂ ਵਿੱਚ ਘਿਰਿਆ ਹੋਇਆ ਸੀ। ਸਾਨੂੰ ਇਹਦੇ ਤੋਂ ਬਹੁਤੇ ਅਸਲੀ ਇਨਸਾਨ ਦੀ ਗੈਰਮਾਦੀਅਤ ਦੇ ਹੋਰ ਕਿਸ ਇਸ਼ਾਰੇ ਦੀ ਲੋੜ ਏ ਭਈ ਯੂਹੰਨਾ ਨੇ ਅਜਿਹੇ ਅਸਮਾਨ ਤੇ ਧਰਤੀ ਨੂੰ ਵੇਖਿਆ ਜਿਹਦੇ ਵਿੱਚ ਕੋਈ ਹੈਕਲ ਬਦਨ ਨਹੀਂ ਏ। ਇਹ ਜਿਹੜੀ ਤੁਹਾਡੇ ਵਿਚਕਾਰ ਰੱਬ ਦੀ ਬਾਦਸ਼ਾਹੀ ਏ, ਇਹ ਇੱਥੇ ਇਨਸਾਨ ਦੀ ਸ਼ਾਉਰ ਦੀ ਪਹੁੰਚ ਵਿੱਚ ਏ ਤੇ ਰੂਹਾਨੀ ਖਿਆਲ ਇਹਨੂੰ ਜ਼ਾਹਰ ਕਰਦਾ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੇ ਬਾਰੇ ਆਪਣੀ ਸਮਝ ਦੇ ਤਨਾਸਬ ਵਿੱਚ ਸ਼ਾਉਰੀ ਤੌਰ ਤੇ ਇਸ ਹਮਾਂਗੀ ਦੀ ਪਛਾਣ ਦੀ ਮਲਕੀਅਤ ਰੱਖਦਾ ਏ।
ਉਸ ਰੂਹਾਨੀ ਤੇ ਪਾਕ ਰਹਾਇਸ਼ ਦੀ ਕੋਈ ਹੱਦ ਜਾਂ ਕੈਦ ਨਹੀਂ, ਪਰ ਉਹਦੇ 4 ਅਹਿਮ ਨੁਕਤੇ ਨੇ। ਪਹਿਲਾ, ਹਯਾਤੀ ਸੱਚਾਈ ਤੇ ਪਿਆਰ ਦਾ ਕਲਾਮ। ਦੂਜਾ, ਮਸੀਹ ਯਾਨੀ ਰੱਬ ਦਾ ਰੂਹਾਨੀ ਖਿਆਲ। ਤੀਜਾ, ਮਸੀਹਤ ਜਿਹੜੀ ਮਸੀਹੀ ਤਾਰੀਖ ਵਿੱਚ ਮਸੀਹ ਦੇ ਖਿਆਲ ਦੇ ਇਲਾਹੀ ਅਸੂਲ ਦਾ ਨਤੀਜਾ ਹੈ। ਚੌਥਾ, ਕ੍ਰਿਸਚਨ ਸਾਇੰਸ ਜਿਹੜੀ ਅੱਜ ਤੇ ਹਮੇਸ਼ਾ ਇਸ ਵੱਡੀ ਮਿਸਾਲ ਤੇ ਇਹਦੇ ਵੱਡੇ ਨਮੂਨੇ ਨੂੰ ਪੇਸ਼ ਕਰਦੀ ਏ। ਸਾਡੇ ਰੱਬ ਦੇ ਇਸ ਸ਼ਹਿਰ ਨੂੰ ਕਿਸੇ ਸੂਰਜ ਜਾਂ ਸੈਟੇਲਾਈਟ ਦੀ ਲੋੜ ਨਹੀਂ, ਕਿਉਂਕਿ ਇਹਦੀ ਲੋ ਪਿਆਰ ਏ। ਇਲਾਹੀ ਸਿਆਣ ਆਪ ਇਹਦਾ ਤਰਜਮਾਨ ਏ। ਉਹ ਸਾਰੇ ਜਿਨ੍ਹਾਂ ਨੂੰ ਮੁਕਤੀ ਮਿਲੀ ਹੋਈ ਏ, ਉਹਨਾਂ ਨੂੰ ਇਸ ਲੋ ਵਿੱਚ ਜ਼ਰੂਰ ਟੁਰਨਾ ਚਾਹੀਦਾ ਏ। ਸਾਰੀਆਂ ਸ਼ਾਨਦਾਰ ਤਾਕਤਾਂ ਤੇ ਸਲਤਨਤਾਂ ਆਪਣੀ ਸਾਰੀ ਸ਼ਾਨੋ ਸ਼ੌਕਤ ਇਸ ਸ਼ਹਿਰ ਵਿੱਚ ਲਿਆਉਣਗੀਆਂ। ਇਹਦੇ ਬੂਹੇ ਲੋ ਤੇ ਜਲਾਲ ਵੱਲ ਅੰਦਰ ਤੇ ਬਾਹਰ ਦੋਵਾਂ ਪਾਸੇ ਖੁੱਲ੍ਹਦੇ ਨੇ, ਕਿਉਂ ਜੇ ਸਭ ਕੁਝ ਚੰਗਾ ਏ ਤੇ ਅਜਿਹਾ ਕੁਝ ਵੀ ਇਸ ਸ਼ਹਿਰ ਵਿੱਚ ਨਹੀਂ ਵੜ ਸਕਦਾ ਜਿਹੜਾ ਨਾਪਾਕ ਸ਼ੈ ਜਾਂ ਝੂਠੀਆਂ ਗੱਲਾਂ ਕਰਨ ਵਾਲਾ ਹੋਵੇ। ਜਿਵੇਂ ਰੋਮਨ ਗੈਰ ਕੌਮਾਂ ਨੇ ਦੇਵਤਾ ਦੇ ਬਾਰੇ ਰੂਹਾਨੀ ਖਿਆਲ ਨੂੰ ਬਹੁਤਾ ਕਬੂਲ ਕੀਤਾ, ਉਂਝ ਹੀ ਸਾਡੇ ਮਾਦੀ ਨਜ਼ਰੀਏ ਰੂਹਾਨੀ ਖਿਆਲਾਂ ਨੂੰ ਕਬੂਲ ਕਰਨਗੇ, ਜਦੋਂ ਤਿਕਰ ਪਈ ਮੁਤਨਾਹੀ ਲਾਮੁਤਨਾਹੀ ਨੂੰ, ਬਿਮਾਰੀ ਸਿਹਤ ਨੂੰ, ਪਾਪ ਪਾਕੀਜ਼ਗੀ ਨੂੰ ਥਾਂ ਨਹੀਂ ਦਿੰਦਾ, ਤੇ ਰੱਬ ਦੀ ਬਾਦਸ਼ਾਹੀ ਜਿਵੇਂ ਅਸਮਾਨ ਉੱਤੇ ਹੈ ਉਂਝ ਹੀ ਧਰਤੀ ਉੱਤੇ ਵੀ ਨਹੀਂ ਆ ਜਾਂਦੀ। ਤੇਰੀ ਬਾਦਸ਼ਾਹੀ ਆਵੇ। ਤੇਰੀ ਬਾਦਸ਼ਾਹੀ ਆ ਗਈ ਏ, ਤੂੰ ਅਜ਼ਲੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।